ਤਾਲਿਬਾਨ ਨੇ ਜਿਹੜੇ ਵਾਅਦੇ ਕੀਤੇ ਸੀ ਕਿ ਭਾਈ ਅਸੀਂ ਕਾਊਂਟਰ ਨਹੀਂ ਹੋਣ ਦਿਆਂਗੇ ਦਹਿਸ਼ਤਗਰਦੀ, ਉਸ ਦੀ ਵਾਅਦਾ ਖਿਲਾਫੀ ਕੀਤੀ ਹੈ ਤਾਲਿਬਾਨ ਰਜੀਮ ਨੇ। ਜਿਹੜੇ ਦਹਿਸ਼ਤਗਰਦ ਗਰੁੱਪ ਨੇ ਤਹਿਰੀਕੇ ਤਾਲਿਬਾਨ ਵਰਗੇ, ਦੇ ਆਰ ਯੂਜ਼ਿੰਗ ਅਫਗਾਨਿਸਤਾਨ ਐਜ਼ ਏ ਲਾਂਚਿੰਗ ਪੈਡ ਫॉर देयर ਹੀਨਸ ਅਟੈਕ। ਪੀਸ ਓਨਲੀ ਇਫ ਤਾਲਿਬਾਨ ਰਿਨਾਊਂਸ ਸਪੋਰਟ ਫॉर ਟੈਰਰਿਜ਼ਮ। ਕਿਉਂਕਿ ਇੰਡੀਆ ਦੀ ਸ਼ਰਾਰਤ ਇਹ ਹੈ ਕਿ ਵੀ ਇੱਧਰ ਵੀ ਗੜਬੜ ਜਾਰੀ ਰੱਖੋ, ਪਾਕਿਸਤਾਨ ਦੀ ਫੌਜ ਉਧਰ ਉਲਝੀ ਰਹੇ, ਫਿਰ ਤੁਸੀਂ ਕਿਸੇ ਵੇਲੇ ਜਿਹਨੂੰ ਕਹਿੰਦੇ ਨੇ ਜੀ ਆਪਰੇਸ਼ਨ ਸੰਦੂਰ ਅਸੀਂ ਸਸਪੈਂਡ ਕੀਤਾ ਹੋਇਆ, ਮੁਕਾਇਆ ਨਹੀਂ ਹੋਇਆ, ਫਿਰ ਉਹਨੂੰ ਸ਼ੁਰੂ ਕਰ ਲਓ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਨ ਸਟੇਟ ਡਿਪਾਰਟਮੈਂਟ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਨੂੰ ਅਫਗਾਨ ਰਜੀਮ ਦੇ ਖਿਲਾਫ ਸਵੈ ਰੱਖਿਆ ਕਰਨ ਲਈ ਜਿਹੜੀ ਕਾਰਵਾਈ ਕਰਨ ਦਾ ਪੂਰਾ ਹੱਕ ਹੈ। ਸੋ ਇਹ ਇੱਕ ਵੱਡੀ ਡਿਵੈਲਪਮੈਂਟ ਹੈ ਔਰ ਕਿਉਂਕਿ ਭਾਰਤ ਵੱਲੋਂ ਅਫਗਾਨ ਤਾਲਿਬਾਨ ਰਜੀਮ ਦੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ ਔਰ ਜਿਸ ਵੱਲੋਂ ਪਾਕਿਸਤਾਨ ਵਿੱਚ ਲਗਾਤਾਰ ਜਿਹੜੀ ਹੈ ਦਹਿਸ਼ਤਗਰਦ ਹਮਲੇ ਕੀਤੇ ਜਾ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਇਸ ਨੁਕਤੇ ਦੇ ਉੱਤੇ ਗੱਲਬਾਤ ਕੀਤੀ ਸੀ ਕਿ ਮੋਦੀ ਦੀ ਇਜ਼ਰਾਈਲ ਫੇਰੀ ਲਾਸਟ ਮਿਨਟ, ਉਸ ਤੋਂ ਫੌਰਨ ਬਾਅਦ ਜਿਹੜਾ ਉਹ ਇਜ਼ਰਾਈਲ ਹਮਲਾ ਕਰ ਦਿੰਦਾ ਈਰਾਨ ਦੇ ਉੱਤੇ, ਅਮਰੀਕਾ ਉਹਨੂੰ ਜੁਆਇਨ ਕਰਦਾ। ਫਿਰ ਉਸ ਤੋਂ ਪਹਿਲਾਂ ਅਫਗਾਨ ਰਜੀਮ ਪ੍ਰਤੀ ਜਿਸ ਕਿਸਮ ਦਾ ਰਵੱਈਆ ਭਾਰਤ ਦਾ ਯੂਨਾਈਟਿਡ ਨੇਸ਼ਨਸ ਔਰ ਦੂਸਰੇ 'ਚ ਵੀ ਉਹਨਾਂ ਨੂੰ ਕੰਸੈਸ਼ਨ ਦੇਣ ਦਾ, ਉਹਨਾਂ ਦੇ ਐਂਬੈਸਡਰ ਨੂੰ ਦਿੱਲੀ ਦੇ ਵਿੱਚ ਰੈਕਗਨਾਈਜ਼ ਕਰਨ ਦੀ ਲਾਈਨ, ਔਰ ਜਦੋਂ ਜਿਹੜੇ ਦਹਿਸ਼ਤਗਰਦ ਹਮਲੇ ਜਿਹੜੇ ਤਹਿਰੀਕੇ ਤਾਲਿਬਾਨ ਵੱਲੋਂ ਅਫਗਾਨਿਸਤਾਨ ਦੀ ਟੈਰੀਟਰੀ ਇਸਤੇਮਾਲ ਕਰਕੇ ਪਾਕਿਸਤਾਨ ਦੇ ਵਿੱਚ ਕੀਤੇ ਜਾ ਰਹੇ ਨੇ, ਜਦੋਂ ਪਾਕਿਸਤਾਨ ਨੇ ਜਵਾਬੀ ਕਾਰਵਾਈ ਕੀਤੀ ਤੇ ਭਾਰਤ ਦੀ ਫੋਰਨ ਮਿਨਿਸਟਰੀ ਨੇ, ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਫੌਰਨ ਪਾਕਿਸਤਾਨ ਨੂੰ ਕੰਡੈਮ ਕੀਤਾ ਕਿ ਜੀ ਇਹ ਕਿਸੇ ਮੁਲਕ ਦੀ ਸੋਵਰਨਿਟੀ ਔਰ ਦੂਸਰੇ ਦੀ ਵਾਇਓਲੇਸ਼ਨ ਹੈ, ਕੰਡੈਮ ਕਰਦੇ ਹੈ, ਇਹ ਪਾਕਿਸਤਾਨ ਦੀ ਇੰਟਰਨਲ ਪ੍ਰੋਬਲਮ ਹੈ ਜਿਹੜੀ ਅਫਗਾਨਿਸਤਾਨ ਦੇ ਗੱਲ ਮੜੀ ਜਾ ਰਹੀ ਹੈ। ਸੋ ਜ਼ਾਹਰ ਹੈ ਕਿ ਵੀ ਅਸੀਂ ਇਹ ਸੋਚਦੇ ਹਾਂ ਕਿ ਵੀ ਇਹ ਜਿਹੜਾ ਇਹਦੀ ਇਜ਼ਰਾਈਲ ਫੇਰੀ ਸੀ ਮੋਦੀ ਦੀ, ਇਹ ਕੋਆਰਡੀਨੇਟ ਕੀਤਾ ਗਿਆ ਸੀ ਕਿ ਜਿਉਂ ਹੀ ਇਜ਼ਰਾਈਲ ਹਮਲਾ ਕਰੇਗਾ ਈਰਾਨ ਦੇ ਉੱਤੇ, ਉੱਥੋਂ ਅਫਗਾਨਿਸਤਾਨ ਵਿਚਲੇ ਜਿਹੜੇ ਤਾਲਿਬਾਨ ਨੂੰ ਇਸਤੇਮਾਲ ਕਰਕੇ ਪਾਕਿਸਤਾਨ ਦੇ ਖਿਲਾਫ ਜਿਹੜਾ ਹੈ ਉਹ ਵੱਡੀ ਕਾਰਵਾਈ ਕੀਤੀ ਜਾਏਗੀ। ਔਰ ਜਵਾਬ 'ਚ ਜ਼ਾਹਰ ਹੈ ਵੀ ਪਾਕਿਸਤਾਨ ਜਿਹੜਾ ਹੈ ਉਹ ਅਫਗਾਨਿਸਤਾਨ 'ਤੇ ਹਮਲੇ ਕਰੇਗਾ, ਜਿਹੜਾ ਹਵਾਈ ਹਮਲੇ, ਔਰ ਪਾਕਿਸਤਾਨ ਨੂੰ ਇਵੇਂ ਕਹੋ ਵੀ ਕਾਰਨਰ ਕਰ ਲਿਆ ਜਾਏਗਾ, ਉਲਝਾ ਦਿੱਤਾ ਜਾਏਗਾ ਤਾਂ ਕਿ ਉਹ ਇਸ ਈਰਾਨ ਦੇ ਮੁੱਦੇ 'ਤੇ, ਜਿਵੇਂ ਪਿਛਲੀ 22 ਜੂਨ ਵਾਲੀ 2025 ਦੀ 12 ਰੋਜ਼ਾ ਜੰਗ ਸੀ ਜਿਹਦੇ 'ਚ ਪਾਕਿਸਤਾਨ ਨੇ ਇੱਕ ਵੱਡਾ ਰੋਲ ਉਸ ਨੂੰ ਰੋਕਣ ਦੇ ਵਿੱਚ ਅਦਾ ਕੀਤਾ ਸੀ ਅਲੋਂਗ ਵਿਦ ਤੁਰਕੀ ਔਰ ਸਾਊਦੀ ਅਰੇਬੀਆ, ਵੀ ਉਸ ਰੋਲ ਤੋਂ ਵੀ ਔਰ ਤੁਸੀਂ ਆਪਣੇ ਘਰ 'ਚ ਜਿਹੜੇ ਹੈ ਕਿਸੇ ਹੋਰ ਸਮੱਸਿਆ ਦੇ ਵਿੱਚ ਫਸ ਜਾਓ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਦੀ ਐਸਟੈਬਲਿਸ਼ਮੈਂਟ ਜਿਹੜਾ ਅਕਸਰ ਫੌਜੀ ਕਿਆਦਤ ਲਈ ਇਸਤੇਮਾਲ ਹੁੰਦਾ ਹੈ, ਪਲੱਸ ਸਿਵੀਲੀਅਨ ਰਜੀਮ, ਕਿਉਂਕਿ ਇਸ ਵੇਲੇ ਪਾਕਿਸਤਾਨ ਦੇ ਵਿੱਚ ਜਿਹੜੀ ਰੂਲਿੰਗ ਔਰ ਫੌਜੀ ਅੰਡਰਸਟੈਂਡਿੰਗ ਹੈ ਉਹਨੂੰ ਹਾਈਬ੍ਰਿਡ ਰਜੀਮ ਵੀ ਕਹਿੰਦੇ ਨੇ। ਉਹਨਾਂ ਨੇ ਇਹ ਫੈਸਲਾ ਕਰ ਲਿਆ ਹੋਇਆ ਕਿ ਵੀ ਇਹ ਜਿਹੜਾ ਜਦੋਂ ਤੱਕ ਸੱਪ ਦੀ ਸਿਰੀ ਨਾ ਫਿਓ ਉਹ ਬਾਕੀ ਉਸ ਦੀ ਹਰਕਤ ਬਰਾਬਰ ਜਾਰੀ ਰਹਿੰਦੀ ਹੈ ਕਿ ਵੀ ਇੱਕ ਵਾਰੀ ਇਹਨਾਂ ਦਾ ਸਿਰ ਭੰਨਣਾ। ਔਰ ਉਹਨਾਂ ਨੇ ਤਾਬੜ ਤੋੜ ਜਿਹੜੇ ਹਮਲੇ ਉਹ ਜਾਰੀ ਰੱਖੇ ਇਸ ਪੀਰੀਅਡ 'ਚ, ਹੁਣ ਵੀ ਜਾਰੀ ਨੇ। ਔਰ ਈਵਨ ਇੱਕ ਖਬਰ ਜਿਹੜੀ ਹੈ ਉਹਨਾਂ ਦੀ ਮੇਨ ਨਿਊਜ਼ ਏਜੰਸੀ ਦੀ ਹੈ PTI, ਕਿਉਂਕਿ ਸਭ ਤੋਂ ਜ਼ਿਆਦਾ ਖਬਰਾਂ ਹੁਣ ਬਲੋਚਾਂ ਨਾਲ ਰਿਲੇਟਡ, ਅਫਗਾਨ ਤਾਲਿਬਾਨ ਨਾਲ ਤੁਹਾਨੂੰ ਜਿਹੜਾ ਜੇ ਕਿਤੇ ਲੱਭਣੀਆਂ ਹੋਣ ਤਾਂ ਇੰਡੀਅਨ ਮੀਡੀਆ
पाकिस्तान आर्मी किल्स अफगान तालिबान कमांडर नियर तोरखम बॉर्डर, और उस कमांडर का नाम भी दिता है। तहरीक तालिबान अफगानिस्तान का वड्डा कमांडर सी, कोहरमन उहदा नाम सी, और वो तो उहदे साथियों नूं जिहड़ा ऑपरेशन पाकिस्तानी फौज ने किया है वो एलिमिनेट होए। और तोरखम मेजर बॉर्डर है खैबर पख्तूनख्वा प्रोविंस का अफगानिस्तान के नंगरहार दे नाल लगदा है। और इस दे विच जिहड़ी है ओहरामन वाज ए रेजिडेंट ऑफ अफगान साइड ऑफ तोरखम। सो एक वड्डी सक्सैस है। पर जिहड़ी खबर अज प्रोमीनेंटली रॉयटर न्यूज़ एजेंसी ने दिती, और उस ते जदों ये रॉयटर या AP दिंदे ने, बाकी सारे उहदे तो चुकते हैं, उहदा हैडिंग ही ये है, US says it supports Pakistan's right to defend itself against Afghan Taliban। ਹੁਣ ਇਹ ਬਹੁਤ ਵੱਡੀ ਗੱਲ ਹੈ। ਹਾਲਾਂ ਜਦੋਂ ਇੱਕ ਪਾਸੇ ਈਰਾਨ ਵਾਲਾ ਤੇ ਹਮਲਾ ਸ਼ੁਰੂ ਹੀ ਹੋਇਆ ਸੀ, ਉਦੋਂ ਹੀ ਪਾਕਿਸਤਾਨ ਨੇ ਇੱਕੋ ਵੇਲੇ ਰਾਤ ਨੂੰ ਅਟੈਕ ਕਰਕੇ 150 ਦੇ ਕਰੀਬ ਜਿਹੜੇ ਦਹਿਸ਼ਤਗਰਦ ਨੇ ਮਾਰੇ ਸੀ। ਔਰ ਟਰੰਪ ਨੂੰ ਵੀ ਤੁਰੇ ਜਾਂਦਿਆਂ ਨੂੰ ਜਹਾਜ਼ ਵੱਲ ਜਾ ਰਿਹਾ ਸੀ, ਇਹ ਪੁੱਛਿਆ ਗਿਆ ਸੀ ਤੇ ਟਰੰਪ ਦਾ ਰਿਐਕਸ਼ਨ ਸੀ ਆਈ ਵੁੱਡ, ਕਿ ਵੀ ਕੀ ਤੁਸੀਂ ਜੰਗਬੰਦੀ ਕਰਵਾਓਗੇ, ਕਿ ਵੀ ਇਹ ਜਿਹੜਾ ਪਾਕਿਸਤਾਨ ਔਰ ਅਫਗਾਨਿਸਤਾਨ ਦੇ ਵਿੱਚ ਵੈਦਰ would you intervene to stop the fighting between Pakistan and Afghanistan? तो उन्होंने कहा है कि he gets along with Pakistan very well, and that the country is doing terrifically well। So इसका मतलब ये सी कि एंडोर्समेंट ही है। उन्होंने कहा जी I would, but I get along with Pakistan very well, very well। You have a great prime minister, you have a great general there, you have a great leader, two of the people that I really respect a lot, and I think पाकिस्तान इज़ डूइंग टेरिफिकली वेल। सो इंडिकेशन तो यही सी कि भी जो हो रहा है उस नूं दी सैंक्शन ही है। पर जिहड़ी ये खबर अज रॉयटर ने दिती है, उन्होंने जिहड़ा US स्टेट डिपार्टमेंट है उन्हां दी रिटन ईमेल जिहड़ी हो सकदा रॉयटर ने ये पुछया होए उन्हां तो कि भाई तुहाडी की लाइन है, और उहदे च उन्होंने जिहड़ी रिपोर्ट कीता है कि भी ਜਿਹੜਾ ਅਫਗਾਨਿਸਤਾਨ ਦੇ ਤਾਲਿਬਾਨ ਰੂਲਰ ਔਰ ਪਾਕਿਸਤਾਨ ਦੇ ਵਿਚਾਲੇ ਜੋ ਕਸ਼ੀਦਗੀ ਚੱਲ ਰਹੀ ਹੈ ਉਸ ਬਾਰੇ ਜਿਹੜਾ ਪਾਕਿਸਤਾਨ ਨੇ ਅਫਗਾਨਿਸਤਾਨ 'ਚ ਮੇਜਰ ਸ਼ਹਿਰਾਂ ਦੇ ਉੱਤੇ ਬੰਬਾਰੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸਟੇਟ ਡਿਪਾਰਟਮੈਂਟ ਸਪੋਕਸਮੈਨ ਨੇ ਈਮੇਲ ਸਟੇਟਮੈਂਟ ਦੇ ਵਿੱਚ ਕਿਹਾ ਦਾ ਯੂਨਾਈਟਿਡ ਸਟੇਟਸ ਸਪੋਰਟਸ ਪਾਕਿਸਤਾਨਸ ਰਾਈਟ ਟੂ ਡਿਫੈਂਡ ਇਟਸੈਲਫ ਅਗੇਂਸਟ ਅਟੈਕਸ ਫਰੋਮ ਤਾਲਿਬਾਨ a specially designated global terrorist group, State Department spokesman said in an email statement। ਹੁਣ ਔਨ ਰਾਈਟਿੰਗ ਹੋ ਗਈ। ਟਰੰਪ ਦਾ ਤਾਂ ਹੁੰਦਾ ਨਾ ਜੀ ਤੁਰੇ ਜਾਂਦੇ ਅੱਜ ਕੀ ਕਿਹਾ ਕੱਲ ਕੀ, ਲੇਕਿਨ ਇਹ ਸਟੇਟ ਡਿਪਾਰਟਮੈਂਟ ਦੀ ਆਫੀਸ਼ੀਅਲ ਪਾਲਿਸੀ ਹੈ। ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਹੁਣ ਜਿਹੜਾ ਤਹਿਰੀਕੇ ਤਾਲਿਬਾਨ ਹੈ ਉਹ ਆਲਰੇਡੀ ਅਮਰੀਕਾ ਨੇ ਉਹਨੂੰ ਦਹਿਸ਼ਤਗਰਦ ਗਰੁੱਪ ਐਲਾਨਿਆ ਹੋਇਆ, ਔਰ ਸਟੇਟ ਡਿਪਾਰਟਮੈਂਟ ਕਹਿ ਰਿਹਾ ਕਿ ਭਾਈ ਪਾਕਿਸਤਾਨ ਦਾ ਜਿਹੜਾ ਇਹ ਹੱਕ ਹੈ ਆਪਣੇ ਆਪ ਨੂੰ ਡਿਫੈਂਡ ਕਰਨ ਦਾ ਉਸ ਗਰੁੱਪ ਦੇ ਖਿਲਾਫ ਜਿਹੜਾ ਕਿ ਅਫਗਾਨਿਸਤਾਨ 'ਚੋਂ ਐਕਟ ਕਰ ਰਿਹਾ। ਔਰ ਇਹ ਜਿਹੜਾ ਉਸ ਦੇ ਉੱਤੇ ਇਸ ਵਾਇਲੈਂਸ ਦੀ ਗੱਲ ਕਰਦੇ ਹਾਂ। ਸਟੇਟ ਡਿਪਾਰਟਮੈਂਟ ਸਪੋਕਸਪਰਸਨ ਸੈਡ ਵਾਸ਼ਿੰਗਟਨ ਵਾਜ਼ ਅਵੇਅਰ ਆਫ ਦ ਐਸਕੇਲੇਸ਼ਨ ਇਨ ਟੈਂਸ਼ਨਸ ਐਂਡ ਆਊਟਬ੍ਰੇਕ ਆਫ ਫਾਈਟਿੰਗ ਬਿਟਵੀਨ ਪਾਕਿਸਤਾਨ ਐਂਡ ਅਫਗਾਨ ਤਾਲਿਬਾਨ, ਐਡਿੰਗ that US was saddened by the loss of life, कि भी असी पूरी तरह जागरूक हैं भी की हो रहा है और जो जानी नुकसान हो रहा है उसका सानू दुख है। Both sides reported heavy losses in the fighting, which Pakistan's defense minister said amounted to an open war। ये उन्हां दी कोट है। फिर कंक्लूड किया है उन्हें अपनी ईमेल स्टेट डिपार्टमेंट ने, the Taliban have consistently failed to uphold their counter-terrorism commitments, the State Department said, adding that terrorist groups use Afghanistan as a launching pad for their heinous attacks। कि तालिबान ने ਜਿਹੜੇ ਵਾਅਦੇ ਕੀਤੇ ਸੀ ਕਿ ਭਾਈ ਅਸੀਂ ਕਾਊਂਟਰ ਨਹੀਂ ਹੋਣ ਦਿਆਂਗੇ ਦਹਿਸ਼ਤਗਰਦੀ, ਉਸ ਦੀ ਵਾਅਦਾ ਖਿਲਾਫੀ ਕੀਤੀ ਹੈ ਤਾਲਿਬਾਨ ਰਜੀਮ ਨੇ, ਸਟੇਟ ਡਿਪਾਰਟਮੈਂਟ ਕਹਿ ਰਿਹਾ। ਔਰ ਜਿਹੜੇ ਦਹਿਸ਼ਤਗਰਦ ਗਰੁੱਪ ਨੇ तहरीके तालिबान वर्गे, they are using Afghanistan as a launching pad for their heinous attacks। कि ये जड़े बहुत माड़े अटैक ने हीनस कंडेमनेबल उन्होंने तालिबान अफगानिस्तान की तरफ कर रहे।
ਸੋ ਮਤਲਬ ਇਹ ਹੈ ਵੀ ਪਾਕਿਸਤਾਨ ਦੀ ਫੁੱਲੀ ਜਿਹੜੀ ਹੈ ਪਿੱਠ ਠੋਕੀ ਹੈ ਸਟੇਟ ਡਿਪਾਰਟਮੈਂਟ ਨੇ। ਅੱਛਾ ਔਰ ਦੂਸਰੇ ਪਾਸੇ ਜਿਹੜੇ ਆਸਿਮ ਮੁਨੀਰ ਫੌਜੀ ਚੀਫ ਵੀ ਨੇ ਔਰ ਫੀਲਡ ਮਾਰਸ਼ਲ ਵੀ ਨੇ, ਉਹਨਾਂ ਨੇ ਕਲੀਅਰਲੀ ਕਿਹਾ ਪੀਸ ਓਨਲੀ ਇਫ ਤਾਲਿਬਾਨ ਰਿਨਾਊਂਸ ਸਪੋਰਟ ਫॉर ਟੈਰਰਿਜ਼ਮ। ਹੁਣ ਇਹ ਵੀ ਆਇਆ ਵੀ ਤਾਲਿਬਾਨ ਰਜੀਮ ਜਿਹੜਾ ਹੈ ਉਹਨਾਂ ਦਾ ਗੁਪਤ ਮੈਸੇਜ ਵੀ ਕੋਈ ਭੇਜਿਆ ਖੁਫੀਆ ਕਿ ਜੀ ਅਸੀਂ ਗੱਲਬਾਤ ਚਾਹੁੰਦੇ ਹਾਂ, ਅਸੀਂ ਅਮਨ ਚਾਹੁੰਦੇ ਹਾਂ, ਅਸੀਂ ਤੋਬਾ ਕਰਦੇ ਹਾਂ। ਉਹਨਾਂ ਨੇ ਕਿਹਾ ਵੀ ਨਹੀਂ, ਜ਼ੁਬਾਨੀ ਕਲਾਮ ਨਹੀਂ। ਆਰਮੀ ਚੀਫ ਆਸਿਮ ਮੁਨੀਰ ਹੈਜ਼ ਸੈਡ lasting peace between Pakistan and Afghanistan was contingent upon the Taliban regime renouncing support for terrorism and terrorist organizations। ਹੁਣ ਕਿਉਂਕਿ ਅਮਰੀਕਾ ਦੀ ਵੀ ਹਮਾਇਤ ਹੈ, ਆਪ ਵੀ ਉਹਨਾਂ ਦੇ ਕੋਲ 에ਅਰ ਪਾਵਰ ਹੈ ਔਰ ਪਾਕਿਸਤਾਨ ਪ੍ਰੋਫੈਸ਼ਨਲ ਆਰਮੀ ਹੈ, ਉਹਨਾਂ ਨੇ ਜਿਹੜਾ ਇਹਨਾਂ ਦੇ ਉਹ ਦਿਮਾਗ ਸਾਫ਼ ਕਰਤਾ ਹੈ ਕਿ ਭਾਈ ਇਹ ਤੁਸੀਂ ਉੱਥੇ ਬੈਠੇ ਕੋਈ ਦਹਿਸ਼ਤਗਰਦ ਭੇਜਤਾ, ਕੋਈ ਖੁਦਕੁਸ਼ ਹਮਲਾਵਰ ਭੇਜਤਾ। ਹੁਣ ਔਰ ਇਹ ਸਟੇਟਮੈਂਟ ਇੰਟਰ ਸਰਵਿਸ ਪਬਲਿਕ ਰਿਲੇਸ਼ਨ ਵੱਲੋਂ ਜਿਹੜਾ ਮੁਨੀਰ ਮੇਡ ਦਾ ਰਿਮਾਰਕਸ ਡਿਊਰਿੰਗ ਹਿਜ਼ ਵਿਜ਼ਿਟ ਟੂ ਵਾਨਾ ਇਨ ਸਾਊਥ ਵਜ਼ੀਰਿਸਤਾਨ ਖੈਬਰ ਪਖਤੂਨਖਵਾ where he reviewed the prevailing security situation and operational preparedness along the western border with Afghanistan, or he reiterated that peace could only prevail between both sides if the Afghan Taliban renounced their support for terrorism and terrorist organizations। ਲੰਬੀ ਚੌੜੀ ਸਟੇਟਮੈਂਟ ਹੈ ਪਰ ਉਹਦਾ ਜਸਟ ਇਹੀ ਹੈ ਕਿ ਭਾਈ ਹੁਣ ਤੁਸੀਂ ਆਨੇ ਵਾਲੀ ਥਾਂ ਤੇ ਆ ਗਏ ਹੋ, ਲੇਕਿਨ ਜਦੋਂ ਤੱਕ ਤੁਸੀਂ ਹੁਣ ਨੱਥ ਨਹੀਂ ਪਾਉਂਦੇ ਇਹਨਾਂ ਨੂੰ ਜਿਹੜੇ ਆਪਣੀ ਗੋਚ ਤੁਸੀਂ ਬਿਠਾਏ ਹੋਏ ਨੇ, ਅਸੀਂ ਜਿਹੜਾ ਹੈ ਉਹ ਕੋਈ ਵੀ ਤੁਹਾਨੂੰ ਰਾਹਤ ਨਹੀਂ ਦੇਵਾਂਗੇ। ਔਰ ਹੋਪਫੁਲੀ ਜਿਹੜਾ ਪਾਕਿਸਤਾਨ ਦਾ ਇਹ ਬਾਰਡਰ ਹੈ ਜਿਹੜਾ ਇੱਕ ਵਾਰੀ, ਕਿਉਂਕਿ ਇੰਡੀਆ ਦੀ ਸ਼ਰਾਰਤ ਇਹ ਹੀ ਹੈ ਕਿ ਵੀ ਇੱਧਰ ਵੀ ਗੜਬੜ ਜਾਰੀ ਰੱਖੋ, ਪਾਕਿਸਤਾਨ ਦੀ ਫੌਜ ਉਧਰ ਉਲਝੀ ਰਹੇ, ਫਿਰ ਤੁਸੀਂ ਕਿਸੇ ਵੇਲੇ ਜਿਹਨੂੰ ਕਹਿੰਦੇ ਨੇ ਜੀ ਆਪਰੇਸ਼ਨ ਸੰਦੂਰ ਅਸੀਂ ਸਸਪੈਂਡ ਕੀਤਾ ਹੋਇਆ, ਮੁਕਾਇਆ ਨਹੀਂ ਹੋਇਆ, ਫਿਰ ਉਹਨੂੰ ਸ਼ੁਰੂ ਕਰ ਲਓ। ਸੋ ਇੱਕੋ ਵੇਲੇ ਸਟੇਟ ਡਿਪਾਰਟਮੈਂਟ ਦੀ ਪੂਰੀ ਸਪੋਰਟ, ਅਮਰੀਕਨ ਫੋਰਨ ਪਾਲਿਸੀ ਦੀ, ਔਰ ਵਿਦਨ ਉਹਨਾਂ ਦੀਆਂ ਨਿਕਲ ਰਹੀਆਂ ਚੀਖਾਂ ਇਹ ਦੱਸਦੀਆਂ ਨੇ ਕਿ ਦੁਨੀਆ ਮੰਨਦੀ ਜ਼ੋਰਾਂ ਨੂੰ, ਕੋਈ ਪੁੱਛੇ ਨਾ ਕਮਜ਼ੋਰਾਂ ਨੂੰ, ਕਿ ਬਈ ਤਾਲਿਬਾਨ ਸਮਝਦੇ ਸੀ ਕਿ ਵੀ ਅਸੀਂ ਇਹ ਕਰਕੇ ਤੇ ਫਿਰ ਪਾਕਿਸਤਾਨ ਨੇ ਵੀ ਦੱਸ ਦਿੱਤਾ ਕਿ ਬਈ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੈਨ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।